ਐਡੀ ਕੁ ਹੋਣੀ ਚਾਹੀਦੀ ਹੈ ਟਹਿਣੀ, ਕਿਉਂਕਿ ਉਹਦੇ ਵਿੱਚ ਪਿਵਸਤ ਕਰਨੀ ਹੈ। ਵਾਹ ਬਈ ਵਾਹ, ਐ ਸਮਝ ਲਓ ਜੀ ਅਸੀਂ ਕੱਟ ਲਈ ਨੇ ਤੇ ਸਾਡੀ ਖੱਟੀ ਉਗਣੀ ਹੈ। ਜਿੰਨੀ ਦੇਰ ਤੱਕ ਅਸੀਂ ਇਹਦੀ ਗ੍ਰਾਫਟਿੰਗ ਨਹੀਂ ਕਰਾਂਗੇ, ਪਿਉਂਦਕਾਰੀ ਨਹੀਂ ਕਰਾਂਗੇ, ਸਾਡੇ ਉਹਦੀ ਚਮੜੇ 'ਚ ਉਹਦੀ ਸਕਿਨ ਦੇ ਵਿੱਚ ਅੱਛੇ ਤਰੀਕੇ ਨਾਲ ਕੀ ਕੋਈ ਅੱਗੋਂ ਕਿਸੇ ਪੱਤਰ ਦੀ ਉਹ ਵੇਖਣਾ ਹੈ ਕਿ ਇੱਥੋਂ ਇਹਦੀ ਫੁੱਟ ਕੇ ਜਾਂ ਇਹਦਾ ਗੁੱਲਾ ਹੈ ਜਾਂ ਹਾਂਜੀ ਆਮ ਸਾਦਾ ਜਗ੍ਹਾ ਤੇ ਵੇਖ ਕੇ ਲਾ। अस्सलामुअलैकुम, इम्तियाज़ अली संगी ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੇ ਅੱਜ ਤੁਹਾਨੂੰ ਟਿਪਸ ਦੇਣਾ ਪੌਦੇ ਦੀ ਗ੍ਰਾਫਟਿੰਗ ਕਰਨ ਦਾ, ਪੌਦੇ ਨੂੰ ਖੱਟੀ ਤੋਂ ਕਿੰਨੂ ਬਣਾਉਣ ਦਾ। ਤੇ ਤੁਸੀਂ ਰਹਿਣਾ ਸਾਡੇ ਨਾਲ ਨਾਲ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਦੇ ਬਟਨ ਦਬਾਉਣਾ ਹੈ, ਦੋਸਤਾਂ ਨਾਲ ਸ਼ੇਅਰ ਕਰਨਾ ਹੈ, ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ ਹੈ ਤੇ ਰਹਿਣਾ ਸਾਡੇ ਨਾਲ ਨਾਲ। ਮਿੱਟੀ ਦਾ ਇਹ ਸਾਡੇ ਬਜ਼ੁਰਗ ਨੇ, ਇਹਨਾਂ ਨੇ ਬਹੁਤ ਵੱਡੇ ਲਫ਼ਜ਼ ਮੇਰੇ ਮੁਤੱਲਕ ਆਸ਼ਰੇ ਨੇ। ਅੱਲਾ ਇਹਨਾਂ ਨੂੰ ਸ਼ਾਦ ਰੱਖੇ ਤੇ ਅੱਲਾ ਬਾਕੀ ਇਹਨਾਂ ਦੇ ਸਾਏ ਸਾਡੇ ਸਿਰਾਂ ਤੇ ਕਾਇਮ ਦਇਮ ਰੱਖੇ। ਸਭ ਤੋਂ ਪਹਿਲਾਂ ਤਾਂ ਸਾਨੂੰ ਚਾਹੀਦਾ ਆਹ ਕਟਰ, ਜਿਹਦੇ ਨਾਲ ਸਾਡੀ ਕਲਮ ਚਿੱਥੀ ਨਾ ਜਾਏ। ਦੂਸਰਾ ਕੰਮ ਇਹ ਚਾਹੀਦਾ ਕਿ ਬੂਟੇ ਤੇ ਯਕੀਨ ਹੋਣਾ ਚਾਹੀਦਾ ਕਿ ਜਿਹੜੇ ਬੂਟੇ ਦੀ ਅਸੀਂ ਕਲਮ ਲੈਣੀ ਹੈ, ਗ੍ਰਾਫਟਿੰਗ ਕਰਨੀ ਹੈ, ਉਹ ਪੌਦਾ ਚੰਗਾ ਤੇ ਨਸਲੀ ਹੋਏ। ਆਓ ਫਿਰ ਚਲੀਏ ਵੇਖੀਏ। ਅਸੀਂ ਆ ਗਏ ਹਾਂ ਆਪਣੇ ਇਸ ਪੌਦੇ ਕੋਲ। ਤੇ ਫਿਰ ਇੱਕ ਹੋਰ ਗੱਲ ਯਾਦ ਰੱਖਿਓ ਬਜ਼ੁਰਗੋ ਕਿ ਜਦੋਂ ਅਸੀਂ ਕਿਸੇ ਪੌਦੇ ਦੀ ਕਲਮਕਾਰੀ ਕਰਨੀ ਹੈ, ਪਿਉਂਦਕਾਰੀ ਕਰਨੀ ਹੈ, ਤੇ ਉਹਦਾ ਮੇਨ ਮਰਚ ਦੀ ਤਣਾ ਜਿਹੜਾ ਨਾ, ਉਹਦੇ ਨਾਲੋਂ ਮੋਟੀ ਕਲਮ ਨਹੀਂ ਲੈਣੀ, ਉਹਦੇ ਨਾਲੋਂ 2 ਗੁਣਾ ਬਰੀਕ ਲੈਣੀ ਹੈ। ਮਸਲਨ ਅਸੀਂ ਇਹਨੂੰ ਕਲਮ ਨਾ ਕਰਨੀ ਹੈ ਨਾ, ਇਹਨੂੰ ਕਲਮ ਕਰਨੀ ਹੈ ਇਸ ਟਹਿਣੀ ਨੂੰ, ਇਸ ਟਹਿਣੀ ਨੂੰ ਕਲਮ ਕਰਨੀ ਹੈ। ਇਸ ਟਹਿਣੀ ਨੂੰ ਕਲਮ ਕਰਨ ਵਾਸਤੇ ਸਾਡੇ ਕੋਲੋਂ ਐਡੀ ਕੁ ਹੋਣੀ ਚਾਹੀਦੀ ਹੈ ਟਹਿਣੀ, ਕਿਉਂਕਿ ਉਹਦੇ ਵਿੱਚ ਪਿਵਸਤ ਕਰਨੀ ਹੈ। ਵਾਹ ਬਈ ਵਾਹ, ਐ ਸਮਝ। ਲਓ ਜੀ ਅਸੀਂ ਕੱਟ ਲੈਨੇ ਆ ਇੱਥੋਂ ਰੱਖ ਕੇ। ਆਹ ਇੱਕ ਗੁੱਲਾ, ਇਹ ਹੈ ਜਨਾਬ ਕਿੰਨੂ। ਸਾਡਾ ਇਲਾਕਾ ਚੜ੍ਹਦਾ ਪੰਜਾਬ, ਨੂਰਕੋਟ ਨੈਣਾਕੋਟ ਏਰੀਆ, ਜ਼ਿਲ੍ਹਾ ਨਾਰੋਵਾਲ ਤੇ ਸਿਆਲਕੋਟ ਦੀਆਂ ਕੰਧਾਂ ਦੇ ਨਾਲ ਆ ਅਸੀਂ। ਤੇ ਜਨਾਬ ਇਹ ਅਸੀਂ ਕਲਮ ਲਈ ਆ ਗੱਲਾਂ ਕਰਦਿਆਂ ਬਣਾ। ਠੀਕ ਹੈ ਜੀ, ਹੁਣ ਚਲੀਏ। ਤੇ ਪੌਦਾ ਵੀ ਮੈਂ ਜਾਚਿਆ ਤਾਂ ਮੈਂ ਕੱਟੀ ਹੈ ਕਲਮ, ਤੇ ਪੌਦਾ ਤੁਹਾਨੂੰ ਵਿਖਾਣਾ ਜਾ ਕੇ ਜਿਹਦੇ ਨਾਲ ਕਿ ਲਾਣੀ ਹੈ ਉਹ ਜ਼ਰਾ ਬਰੀਕ ਹੈ। ਤੇ ਜੇ ਹੋਏ ਮੋਟਾ ਤੇ ਫਿਰ ਮੋਟੀ ਲਾ ਲਓ, ਕੋਈ ਇਤਰਾਜ਼ ਨਹੀਂ। ਪਰ ਯਾਦ ਰੱਖਣਾ ਜਿਹੜਾ ਪੌਦੇ ਦੀ ਕਲਮ ਜਿਹਨੂੰ ਲਾਣੀ ਆ, ਉਹ ਪੌਦੇ ਦੀ ਟਾਹਣੀ ਆਪਣੀ ਮੋਟੀ ਹੋਏ ਤੇ ਲਾਣ ਵਾਲੀ ਕਲਮ ਬਰੀਕ ਹੋਏ। ਆਓ ਫਿਰ ਲਓ ਬਈ ਸੱਜਣੋ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਦੇ ਬਟਨ ਦਬਾਉਣਾ। ਇਮਤਿਆਜ਼ ਅਲੀ ਸੰਗੀ ਆਏ ਨੇ ਬਜ਼ੁਰਗ ਇਹਨਾਂ ਦੇ ਕੋਲ, ਤੇ ਇਸ ਪੌਦੇ ਨੂੰ ਖੱਟੀ ਦੇ ਨੂੰ ਅਸੀਂ ਕਿੰਨੂ ਦੀ ਪਿਉਂਦ ਕਰਨ ਲੱਗੇ ਹਾਂ। ਆਓ ਫਿਰ ਸਾਡੇ ਨਾਲ। ਕਿੰਨੂ ਇਹਨੇ ਪਤਾ ਹੈ ਖੱਟੀ ਜਿਹੜਾ ਪਹਿਲੇ ਉਗਦਾ ਹੈ, ਜਿਹੜਾ ਬੂਟਾ ਉਗਦਾ ਬੂਟਾ ਜਿਹੜਾ ਹੁੰਦਾ, ਅਸੀਂ ਉਹਨੂੰ ਖੱਟੀ ਜਾਂਦੇ ਆ। ਖੱਟੀ ਦਾ ਬੀਜ, ਗਲਗਲ ਦਾ ਬੀਜ, ਨਿੰਬੂ ਦਾ ਬੀਜ, ਫਰੂਟਰ ਦਾ ਬੀਜ, ਕੋਈ ਵੀ ਬੀਜ ਬੀਜਾਂਗੇ ਤਾਂ ਸਾਡੀ ਖੱਟੀ ਉਗਣੀ ਹੈ। ਜਿੰਨੀ ਦੇਰ ਤੱਕ ਅਸੀਂ ਇਹਦੀ ਗ੍ਰਾਫਟਿੰਗ ਨਹੀਂ ਕਰਾਂਗੇ, ਪਿਉਂਦਕਾਰੀ ਨਹੀਂ ਕਰਾਂਗੇ। ਲਓ ਫਿਰ ਇਹਨੂੰ ਇੱਥੇ ਰੱਖ ਲੈਨੇ ਆ। ਤਾਂ ਬਜ਼ੁਰਗੋ ਇਹ ਵੇਖੋ ਨਾ, ਹੁਣ ਇਹਦੇ ਨਾਲੋਂ ਫਿਰ ਬਰੀਕ ਹੀ ਹੈ ਨਾ ਸੌਦਾ, ਬਰੀਕ ਹੈ, ਤੇ ਇਹ ਇਹਦੇ ਉੱਤੇ ਜਸਟ ਹੋ ਹੀ ਜਾਣਾ ਇਨਸ਼ਾਅੱਲਾ। ਪਹਿਲਾ ਅਮਲ ਅਸੀਂ ਇਹ ਕਰਨਾ ਕਿ ਇਹਦੀ ਕਰ ਲੈਣੀ ਹੈ ਚੰਗੀ ਤਰ੍ਹਾਂ ਸਫਾਈ। ਬਿਸਮਿल्लाहिर्रहमानिर्रहीम। ਇਹਦੀਆਂ ਟਾਹਣੀਆਂ ਬੜੀਆਂ ਪਿਆਰ ਨਾਲ ਉਹੋ ਜਿਹੀਆਂ ਕੱਟਣੀਆਂ ਨੇ ਕਿ ਜਿਹੜੀ ਇਹਨੂੰ ਸੱਟ ਵੀ ਨਾ ਲੱਗੇ, ਇਹਨੂੰ ਪਰੇਸ਼ਾਨੀ ਵੀ ਨਾ ਹੋਏ। ਤੇ ਜਨਾਬ ਜੀ ਇਹ ਸਾਡੀ ਕਲਮ। ਹੁਣ ਅਸਾਂ ਲੈਣਾ ਹੈ ਆਪਣੇ ਔਜ਼ਾਰਾਂ 'ਚ ਜਿਹੜਾ ਜ਼ਰੂਰੀ ਸੌਦਾ ਹੈ ਸਾਡੇ ਕੋਲ, ਚਾਕੂ। ਵਾਹ ਬਈ ਵਾਹ, ਠੀਕ ਹੈ ਜੀ, ਚਾਕੂ ਲੈਣਾ ਹੈ। ਤੇ ਫਿਰ ਅਗਲਾ ਅਮਲ ਅਸੀਂ ਇਹ ਕਰਨਾ ਹੈ ਕਿ ਸ਼ੌਪਰ ਵੀ ਇੱਕ ਸਾਨੂੰ ਚਾਹੀਦਾ। ਤੇ ਸ਼ੌਪਰ ਸਾਨੂੰ ਬਿਲਕੁਲ ਬਜ਼ੁਰਗੋ ਬਰੀਕ ਚਾਹੀਦਾ, ਮੋਟਾ ਨਹੀਂ ਲੈਣਾ। ਇਹਦੀ ਵਜ੍ਹਾ ਕਿ ਜਿੰਨਾ ਸ਼ੌਪਰ ਸਾਡੇ ਕੋਲ ਬਰੀਕ ਹੋਏਗਾ, ਓਨਾ ਹੀ ਪੌਦੇ ਨੂੰ ਪਸੀਨਾ ਜ਼ਿਆਦਾ ਆਏਗਾ ਤੇ ਪੌਦਾ ਸਾਡਾ ਨਵੀਆਂ ਕਰੁੰਬਲੀਆਂ ਛੇਤੀ ਕੱਢ ਲੇਗਾ। ਵਾਹ ਬਈ ਵਾਹ। ਬਿਸਮਿल्लाहिर्रहमानिर्रहीम। ਯਾ ਅੱਲਾ ਤੁਸੀਂ ਮਦਦ ਕਰਨ ਵਾਲਾ। ਇੱਥੋਂ ਰੱਖ ਕੇ ਇੰਜ ਦਾ ਇੱਕ ਕੱਟ ਲੈਣਾ। ਕੱਟ ਲਾਉਣ ਤੋਂ ਬਾਅਦ ਇਹਨੂੰ ਇੰਜ ਦਾ ਚੀਰਾ ਇੱਕ ਦੇਣਾ। ਅੱਛਾ, ਇੱਥੇ ਅੱਖ ਹੋਣੀ ਚਾਹੀਦੀ ਚਮੜੀ ਨੂੰ ਥੋੜਾ ਜਿਹਾ ਇੰਜ ਕਰਕੇ ਖੋਲ ਲੈਣਾ। ਜਿਹੜੀ ਸਾਡੇ ਕੋਲ ਆ ਕਲਮ ਸੀ, ਕਲਮ ਨੂੰ ਅਸੀਂ ਬਿਸਮਿल्लाहिर्रहमानिर्रहीम ਇਸ ਤਰ੍ਹਾਂ ਕਰਕੇ ਇਹਨੂੰ ਤਰਾਸ਼ ਲੈਣਾ। ਠੀਕ ਹੋ ਗਿਆ। ਇਹਨੂੰ ਇਸ ਤਰ੍ਹਾਂ ਕਰਕੇ ਤਰਾਸ਼ ਲੈਣਾ। ਜਿਵੇਂ ਲਿਖਾਈ ਵਾਲੀ ਕਲਮ ਬਣਦੀ ਹੈ ਐਵੇਂ ਇਹਨੂੰ ਬਣਾ ਲੈਣਾ। ਤੇ ਜਿਹੜੀ ਸਾਡੇ ਉਹਦੀ ਚਮੜੇ 'ਚ ਉਹਦੀ ਸਕਿਨ ਦੇ ਵਿੱਚ ਅੱਛੇ ਤਰੀਕੇ ਨਾਲ ਪਿਵਸਤ ਹੋ ਜੀ। ਇਹ ਵੀ ਥੋੜਾ ਜਿਹਾ ਅੱਗੋਂ ਅਸੀਂ ਕੱਟ ਲਈਏ। ਲਓ ਜੀ ਯਾ ਅੱਲਾ ਤੁਸੀਂ ਮਦਦ ਕਰਨ ਵਾਲਾ, ਤੁਸੀਂ ਰਹਿਮ ਕਰਨ ਵਾਲਾ, ਤੇ ਤੁਸੀਂ ਬੇਜਾਨ ਨੂੰ ਜਾਨ ਦੇਣੀ ਹੈ। ਤੇ ਮੇਰੀ ਅਲਾਮਤ ਹੈ, ਪਰ ਅਸੀਂ ਇਹਦੀ ਗ੍ਰਾਫਟਿੰਗ ਕਰਨੀ ਹੈ ਇਹਦੀ ਅੱਜ। ਲਓ ਜੀ ਅਸੀਂ ਇਹਦੀ ਗ੍ਰਾਫਟਿੰਗ ਕਰ ਦਿੱਤੀ ਹੈ। ਹਲੇ ਵੀ ਇੱਕ ਚੀਜ਼ ਹੋਰ ਹੈ, ਇਹਨੂੰ ਫੇਰ ਕੱਢ ਕੇ ਇਹ ਲਾਣਾ ਅਸੀਂ। ਇਹ ਵੇਖ ਰਹੇ ਹੋ ਇਹ ਉੱਪਰ ਹੋ ਗਿਆ। ਇੱਥੇ ਸਾਡੇ ਕੋਲ ਫਰਜ਼ੀ ਤੌਰ ਤੇ ਨਹੀਂ ਨਾ ਚੱਲ ਰਹੀ, ਅਸੀਂ ਨਵਾਂ ਕੱਟ ਲਾ ਲੈਣਾ। ਇਹਦਾ ਵਸਾ ਨਹੀਂ ਖਾਣਾ, ਨਵਾਂ ਕੱਟ ਲਾਣੇ ਆ ਇੱਥੇ। ਅੱਛਾ, ਦੇਰ ਤੱਕ ਸਾਡਾ ਅਮਲ ਠੀਕ ਨਹੀਂ ਹੋਣਾ। ਉਹ ਪਤਾ ਜਿਹੜਾ ਇਹ ਇਸ ਕਾਬਲ ਨਹੀਂ, ਨਵੇਂ ਪੌਦੇ ਤੇ ਚੱਲ ਕੇ ਐਕਸਪੈਰੀਮੈਂਟ ਕਰਨੇ ਆ। ਸ਼ਾਬਾਸ਼। ਕਰਦੇ ਨੇ ਉਹਨਾਂ ਦੀ ਚੱਲਦੀ ਨਹੀਂ। ਤੇ ਲਾਣੀ ਆਸਾਂ ਉਹ ਜਿਹੜੀ ਜਿਹਦੇ ਵਿੱਚ ਪੌਦਾ ਸਾਡਾ ਸਹੀ ਤਰ੍ਹਾਂ ਪਵਸਤ ਹੋ ਜੇ।
ਅਸੀਂ ਆ ਗਏ ਆ ਇਹ ਖੱਟੀ ਦੇ ਵੱਡੇ ਪੌਦੇ ਤੇ। ਹਾਲਾਂਕਿ ਇਹਨੂੰ ਇਹ ਕਲਮ ਸ਼ੂਟੇਬਲ ਨਹੀਂ, ਪਰ ਕੋਈ ਗੱਲ ਨਹੀਂ, ਜਿੰਨੀ ਮਾਸੂਮ ਲਾਵਾਂਗੇ ਓਨੀ ਸਹੀ ਤਰ੍ਹਾਂ ਚੱਲੇਗੀ। ਤੇ ਹੋਰ ਲੈ ਮੈਂ ਨਹੀਂ ਕਲਮ ਅਸੀਂ ਹੋਰ ਸੁਣਾਓ ਕੈਸਾ ਹੈ? ਵਾਕਈ ਉਹਦਾ ਛਿਲਕਾ ਭਾਰਾ, ਥੋੜਾ ਜਿਹਾ ਤਾਕਤ ਵਾਲਾ ਤੇ। ਤਾਕਤ ਵਾਲਾ। ਇਸ ਚੀਜ਼ ਨੂੰ ਅਸਾਂ ਮੱਦੇਨਜ਼ਰ ਰੱਖਦੇ ਹੋਏ ਆ ਆਪਣੇ ਕੰਮ ਨੂੰ ਅਸੀਂ ਕਰਨਾ ਹੈ। ਹੁਣ ਲੱਗਾ ਮੈਂ ਉਤੋਂ ਠਾਂ ਨੂੰ ਕਰਨ, ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਬੇਸ਼ੱਕ ਮੇਰੇ ਰੱਬ ਤੂੰ ਹੀ ਰਹਿਮ ਕਰਨ ਵਾਲਾ ਜੀ। ਹੁਣ ਸੁਣਾਓ। ਆ ਜੋ ਵਿੱਚ ਫਸ ਗਿਆ ਹੁਣ ਫਸ ਗਿਆ, ਠੀਕ ਹੋ ਗਿਆ। A1 ਮੈਂ ਸਮਝਣਾ ਹੋ ਗਿਆ ਹੈ। ਅਸੀਂ ਹੁਣ ਇਹਦੀਆਂ ਸ਼ੌਪਰ ਦੀਆਂ ਪੱਟੀਆਂ ਦੋ ਕੁ ਬਣਾਉਣੀਆਂ ਨੇ। ਅੱਛਾ ਸਰ, ਇਹਦੇ ਵਿੱਚ ਇੱਕ ਸਵਾਲ ਹੈ ਮੇਰਾ ਨਿੱਕਾ ਜਿਹਾ, ਜੀ ਉਹ ਕੰਮ ਕਰੋ ਕਿ ਇਹ ਜਿਹੜੀ ਇਹ ਰੱਖਣਾ ਹੈ, ਉਹਦੀ ਕੀ ਕੋਈ ਅੱਗੋਂ ਕਿਸੇ ਪੱਤਰ ਦੀ ਉਹ ਵੇਖਣਾ ਹੈ ਕਿ ਇੱਥੋਂ ਇਹਦੀ ਫੁੱਟ ਕੇ ਜਾਂ ਇਹਦਾ ਗੁੱਲਾ ਹੈ ਜਾਂ ਹਾਂਜੀ ਆਮ ਸਾਦਾ ਜਗ੍ਹਾ ਤੇ ਵੇਖ ਕੇ ਲਾ ਦੇਣਾ ਹੈ? ਕੋਈ ਪਰੇਸ਼ਾਨੀ ਨਹੀਂ, ਬਸ ਪੌਦੇ ਨੂੰ ਵੇਖਣਾ ਕਿ ਤੁਹਾਡੀ ਆ ਟਾਹਣੀ ਜਿਹੜੀਆਂ ਨੇ ਇਹ ਅੱਛੇ ਤਰ੍ਹਾਂ ਵਿੱਚ ਪਵਸਤ ਹੋ ਜੇ। ਇਹ ਦੇਖਣਾ ਅਸੀਂ ਦੂਸਰੇ ਪੌਦੇ ਤੇ ਲਾਈ ਆ ਔਰ ਰਸ ਨਹੀਂ ਸੀ ਉਹਦਾ, ਹੈ ਕਮਜ਼ੋਰੀ ਉਹਨੂੰ ਆਈ ਸੀ, ਉਹਦੀ ਸਕਿਨ ਖੁੱਲੀ ਨਹੀਂ, ਚਮੜੀ ਖੁੱਲੀ ਨਹੀਂ। ਇਹ ਲਵਾ ਗੁੱਲਾ ਸੀ, ਯੋਰ ਚ ਸੀ, ਤੇ ਇਹਦੇ ਵਿੱਚ ਜਨਾਬ ਪਵਸਤ ਹੋ ਗਈ ਹੈ। ਐਸਾ ਕੋਈ ਨਹੀਂ, ਬਸ ਤੁਸੀਂ ਸਿੱਧੀ ਟਹਿਣੀ ਵੇਖ ਲੋਗੇ ਤੇ ਜ਼ਰਾ ਤੁਹਾਡੀ ਲੱਗਣ ਵਾਲੀ ਪਿਉਂਦ ਜਿਹੜੀ ਆ ਉਹ ਜ਼ਰਾ ਸੌਖੀ ਲੱਗ ਜੀ। ਬਸ ਇੰਨਾ ਕੀ ਖਿਆਲ ਰੱਖਣਾ ਹੈ। ਤੇ ਦਿਨਾਂ ਦਾ ਇਹ ਖਿਆਲ ਰੱਖਣਾ ਹੈ ਕਿ ਉਧਰੋਂ ਤੁਸੀਂ ਫਰਵਰੀ ਮਾਰਚ ਚ ਕੁੰਪਲ ਇਹਦੀ ਕਰ ਸਕਦੇ ਹੋ ਪਿਉਂਦਕਾਰੀ, ਤੇ ਉਧਰੋਂ ਤੁਸੀਂ 10ਵੇਂ ਮਹੀਨੇ ਚ ਕਰ ਸਕਦੇ ਹੋ, ਯਾਨੀ ਕਿ ਸਤੰਬਰ ਅਕਤੂਬਰ ਦੇ ਦਿਨਾਂ ਹੁਣ ਦਿਨ ਹੈ ਨਹੀਂ। ਹੁਣ ਦੇ ਦਿਨਾਂ ਚ ਸਰਦੀ ਆਉਣ ਤੋਂ ਪਹਿਲਾਂ ਇਹਨੇ ਇੱਥੋਂ ਫੁੱਟਣਾ ਹੈ, ਫੁੱਟ ਕੇ ਨਿਕਲ ਆਉਣਾ ਹੈ। ਜੂੰ ਹੀ ਇਹ ਅੱਧੀ ਇੰਚ ਨਿਕਲ ਆਏ ਤੇ ਫਿਰ ਅਸੀਂ ਇਹਦਾ ਛਾਪਰ ਉਤਲਾ ਤਾਰ ਦੇਣਾ। ਹਲੇ ਇੱਕ ਹੋਰ ਅਮਲ ਕਰਨਾ ਹੈ, ਤੁਸੀਂ ਰਹਿਣਾ ਹੈ ਸਾਡੇ ਨਾਲ। ਮਜ਼ੀਦ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਮੈਂ ਆਪਣੇ ਘਰ ਲਾਇਆ ਸੀ ਬੂਟਾ ਕਿੰਨੂ ਦਾ, ਤੇ ਉਹਨੂੰ ਨਿੰਬੂ ਦੀ ਪਿਉਂਦ ਹੋਈ ਸੀ। ਇਸ ਅਗਲੇ ਬੂਟੇ ਨੂੰ ਇੱਥੇ ਅਸੀਂ ਮਿੱਠੇ ਦੀ ਪਿਉਂਦ ਕਰ ਸਕਦੇ ਹਾਂ। ਤੇ ਇੱਕਦਮ ਸਾਰੇ ਪ੍ਰੈਸ਼ਰ ਨਹੀਂ ਕਰਨੇ, ਜਿੰਨੀ ਦੇਰ ਤੱਕ ਇਹ ਫੁੱਟ ਕੇ ਯਕੀਨ ਨਾ ਹੋ ਜੇ ਕਿ ਬਈ ਸਾਡਾ ਪੌਦਾ ਤਿਆਰ ਹੋ ਗਿਆ। ਅਗਲੇ ਸੀਜ਼ਨ 'ਚ ਤੁਸੀਂ ਇੱਥੇ ਕਰ ਸਕਦੇ ਹੋ। ਇੱਕਦਮ 2-3 ਆਪਰੇਸ਼ਨ ਕਰੋਗੇ ਤੇ ਜਿਸ ਤਰ੍ਹਾਂ ਇਨਸਾਨ ਦੀ ਮੌਤ ਹੋ ਜਾਂਦੀ, ਇਸ ਤਰ੍ਹਾਂ ਇਹਦੀ ਵੀ ਮੌਤ ਹੋ ਜਾਏਗੀ। ਤੇ ਹੁਣ ਅਸੀਂ ਕਰਨਾ ਇਹ ਹੈ, ਅਸੀਂ ਸ਼ਾਪਰ ਨਾਲ ਅੱਛੇ ਤਰੀਕੇ ਨਾਲ ਲਪੇਟ ਦੇਣਾ। ਇਹ ਕੰਡੇ ਵੀ ਕੱਟ ਲੈਣੇ ਨੇ ਕਿ ਸਾਡਾ ਸ਼ਾਪਰ ਪਾਟੇ ਨਾ, ਠੀਕ ਹੈ ਜੀ। ਤੇ ਇਹ 20 ਤੋਂ 25 ਦਿਨ ਦੇ ਅੰਦਰ ਸਾਡੀਆਂ ਨਵੀਆਂ ਕੌਂਪਲਾਂ ਕੱਢ ਕੇ ਇਹ ਟਾਣੀ ਤਿਆਰ ਹੋ ਜਾਣੀ ਹੈ ਤੇ ਸਾਡਾ ਇੱਕ ਕਿੰਨੂ ਦਾ ਗ੍ਰਾਫਟਰ ਪੌਦਾ ਤਿਆਰ ਹੋਣਾ ਸ਼ੁਰੂ ਹੋ ਜਾਣਾ, ਠੀਕ ਹੈ ਜੀ। ਪਿਉਂਦੀ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਲਪੇਟ ਕੇ ਉੱਤੇ ਫੇਰ ਕੋਈ ਭਾਵੇਂ ਟਾਕੀ, ਕੱਪੜਾ, ਧਾਗਾ, ਕੋਈ ਸੰਨ, ਕੋਈ ਸ਼ਾਪਰ, ਕੋਈ ਚੀਜ਼ ਅਸੀਂ ਲਪੇਟ ਦਈਏ, ਇਸ ਤਰ੍ਹਾਂ ਕਰਕੇ ਲਪੇਟ ਦੇਣਾ। ਹੁਣ ਅਸਾਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਇਹ ਉਤਰੇ ਨਾ, ਬਾਹਰ ਦੀ ਹਵਾ ਅੰਦਰ ਨਾ ਦਾਖਲ ਹੋਏ, ਅੰਦਰ ਦੀ ਹਵਾ ਬਾਹਰ ਨਾ ਦਾਖਲ ਹੋਏ। ਇੱਥੋਂ ਜਦੋਂ ਕੌਂਪਲਾਂ ਨਵੀਆਂ ਨਿਕਲ ਆਉਣਗੀਆਂ ਫਿਰ ਆਹਿਸਤਗੀ ਨਾਲ ਇਹਨੂੰ ਖੋਲ੍ਹਣਾ, ਖੋਲ੍ਹ ਕੇ ਥੋੜਾ ਹਵਾ ਲਵਾਉਣੀ ਹੈ। ਅੰਦਰ ਬਾਹਰ ਦਾ ਟੈਂਪਰੇਚਰ ਇੱਕਦਮ ਡਾਊਨ ਅਪ ਨਾ ਹੋਏ ਤਾਂ ਕਿ ਪੌਦਾ ਸਾਡਾ ਕਮਜ਼ੋਰ ਨਾ ਆਏ। ਜਦੋਂ ਤੂੰ ਕੌਂਪਾਂ ਨਿਕਲੀਆਂ ਸ਼ਾਪਰ ਉਤਾਰ ਦੇਣਾ, ਫਿਰ ਥੱਲੜੇ ਸ਼ਾਪਰ ਨੂੰ ਚੇਰਨਾ, ਉਹ ਅੱਜ ਖੁਦ ਆਪੇ ਹੀ ਉਤਰ ਜਾਣਾ। ਜੂੰ ਹੀ ਸਾਡੀਆਂ ਐਡੀਆਂ ਕਰੂੰਬਲੀਆਂ ਵਿੱਚੋਂ ਨਿਕਲ ਆਈਆਂ, ਇੱਥੋਂ ਰੱਖ ਕੇ ਕਟਰ ਮਾਰ ਕੇ ਕੱਟ ਕੇ ਖੱਟੀ ਨੂੰ ਫਾਰਗ ਕਰ ਦੇਣਾ, ਸਾਡਾ ਇੱਥੋਂ ਪੌਦਾ ਤਿਆਰ ਹੋ ਜਾਣਾ। ਅੱਛਾ, ਇਹਦੇ ਵਿੱਚ ਇੱਕ ਸਵਾਲ ਨਿਕਲ ਜਿਆ ਜੀ। ਇਹ ਜਿਹੜਾ ਇਹਦੀ ਹਵਾ ਯਾਨੀ ਬੰਦ ਨਾ ਹੋ ਜਾਏਗੀ ਇਹਦੇ ਨਾਲ ਛਾਪਰ ਨਾਲ? ਇਹ ਜਿੰਨੀ ਹਵਾ ਬੰਦ ਹੋਏਗੀ ਓਨੀ ਹਵਸ ਹੋਏਗੀ, ਓਨਾ ਪਸੀਨਾ ਆਏਗਾ ਤੇ ਉਹ ਪਸੀਨੇ ਦੀ ਵਜ੍ਹਾ ਨਾਲ ਉਹਦਾ ਜ਼ੋਰ ਪੱਕਾ ਹੋਏਗਾ। ਜੇ ਓਪਨ ਛੱਡ ਦਾਂਗੇ ਤੇ ਕਰੂੰਬਲੀ ਤੁਰਨੀ ਨਹੀਂ, ਨਵੀਂ ਜ਼ੋਰ ਯਾਰ ਇਹਨੂੰ ਲਓ ਬਈ ਸਜਣੋ ਬੇਰੀਓ ਦੋਸਤੋ, ਪਿਉਂਦ ਕਹਾਣੀ ਤੁਸੀਂ ਲਈ ਵੇਖ ਦੀਦੀ ਹੈ। ਇੱਕ ਖੱਟੀ ਦੇ ਪੌਦੇ ਨੂੰ ਕਿੰਨੂ ਦੇ ਪੌਦੇ ਦੀ ਗ੍ਰਾਫਟਿੰਗ ਇਸ ਤਰ੍ਹਾਂ ਹੀ, ਨਿੰਬੂ, ਕਿੰਨੂ, ਫਰੂਟਰ, ਮਸੰਮੀ ਇਸ ਤਰ੍ਹਾਂ ਹੀ ਹੁੰਦੀ ਹੈ। ਸ਼ਤੂਤ ਵੀ ਇੰਝ ਹੀ ਹੁੰਦੇ ਆ, ਪਰ ਸੀਜ਼ਨ ਦਾ ਖਿਆਲ ਜ਼ਰੂਰ ਰੱਖਣਾ, ਠੀਕ ਹੈ। ਸੀਜ਼ਨ ਦਾ ਖਿਆਲ ਜ਼ਰੂਰ ਰੱਖਣਾ। ਤੇ ਫਿਰ ਅਗਲੀ ਵੀਡੀਓ ਦੁਬਾਰਾ ਮੁਲਾਕਾਤ ਹੋਏਗੀ। ਅਸਲਾਮ ਵਾਲੇਕਮ, ਅੱਲਾਹ ਤੁਹਾਨੂੰ ਸ਼ਾਦ ਰੱਖੇ।